ਦੇਖੋ ਜੀ, ਅੱਜ ਮਲਵਾ ਸੰਗਤ ਕਾਫੀ ਹਫ਼ਤਿਆਂ ਤੋਂ ਬਾਅਦ ਅਸੀਂ ਦੁਬਾਰਾ ਤੋਂ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਗੁਰੂ ਨਾਨਕ ਨੂੰ ਨਹੀਂ ਪੜ੍ਹ ਰਹੇ, ਕਿਉਂਕਿ ਮੈਂ ਉੱਤੇ ਗੌਰ ਕੀਤਾ ਤੇ ਪੁਰਾਣੀ ਜਿਹੜੀ ਕਲਾਸ ਹੋਈ ਸੀ ਉਹਦੇ ਵਿੱਚ ਜਿਹੜੀ ਰਿਕਾਰਡਿੰਗਸ ਹੋਈਆਂ ਸਨ, ਮੇਰਾ ਖਿਆਲ ਮੈਨੂੰ ਇਹ ਲੱਗਾ ਕਿ ਉਹ ਜ਼ਿਆਦਾ ਡੀਪ ਸਨ, ਜ਼ਿਆਦਾ ਬਿਹਤਰ ਸਨ। ਤੇ ਇਸ ਲਈ ਮੈਂ ਸੋਚਿਆ ਕਿ ਉਹ ਜਿਹੜੀਆਂ ਪੁਰਾਣੀਆਂ ਰਿਕਾਰਡਿੰਗਸ ਨੇ ਉਹ ਅਸੀਂ ਡਿਸਟ੍ਰੀਬਿਊਟ ਕਰ ਦਿਆ ਕਰਾਂਗੇ। ਤੁਹਾਡੇ ਵਿੱਚ 17 ਪੌੜੀਆਂ ਪੜ੍ਹੀਆਂ ਗਈਆਂ ਨੇ ਤੇ ਕੋਈ 20 ਪੌੜੀਆਂ ਰਹਿੰਦੀਆਂ ਨੇ। ਉਹ 20 ਪੌੜੀਆਂ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕਰ ਦਿਆਂਗੇ। ਤੇ ਜੇ ਤੁਹਾਡੇ ਵਿੱਚੋਂ ਲੋਕਾਂ ਨੂੰ ਖੁਆਇਸ਼ ਹੋਈ, ਡਿਮਾਂਡ ਹੋਈ, ਤੇ ਫਿਰ ਅਸੀਂ ਕੋਈ ਛੋਟੇ ਮੋਟੇ ਸੈਮੀਨਾਰਸ ਬਾਬਾ ਗੁਰੂ ਨਾਨਕ ਜੀ ਤੇ ਕਰ ਲਾਂਗੇ। ਤੇ ਇਹ ਹੈਗਾ। ਤੇ ਹੁਣ ਅਸੀਂ ਜਿਹੜਾ ਹੈ ਉਹ ਸੰਗਤ ਦੇ ਰੰਗ ਦੇ ਵਿੱਚ ਪੜਾਂਗੇ। ਫਾਰਮੈਟ ਇਹ ਹੋਏਗਾ ਕਿ ਜਿਹੜੇ ਸ਼ਾਇਰ ਨੂੰ ਵੀ ਪੜ੍ਹਨਾ ਹੈ ਉਹਦੀ ਜਿਹੜੀ ਕਾਫੀ ਜਾਂ ਬੈਤ ਜਾਂ ਜੋ ਵੀ ਹੈ ਉਹ ਸਾਰੇ ਪਾਰਟਿਸਪੈਂਟ ਵਾਰੀ ਇੱਕ ਵਾਰੀ ਪੜ੍ਹਨ। ਤੇ ਜਦੋਂ ਉਹ ਪੜ੍ਹੀ ਜਾਵੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਜਿਹੜੀ ਤੁਹਾਨੂੰ ਸਮਝ ਆਈ ਹੈ ਉਹ ਉਹਦੇ ਉੱਤੇ ਤੁਸੀਂ ਦੂਸਰਿਆਂ ਨਾਲ ਸ਼ੇਅਰ ਕਰੋ। ਤੇ ਸ਼ੇਅਰ ਕਰਨਾ ਗੱਲ ਕਰ ਇੱਕ ਜ਼ਰੂਰੀ ਨਹੀਂ ਹੈ ਕਿ ਬੰਦਾ ਜ਼ਰੂਰੀ ਗੱਲ ਕਰੇ। ਗੱਲ ਉਦੋਂ ਹੀ ਕਰਨੀ ਚਾਹੀਦੀ ਹੈ ਮੇਰੇ ਖਿਆਲ 'ਚ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਮੈਂ ਕੋਈ ਐਡ ਕਰ ਰਿਹਾ ਗੱਲ ਦੇ ਵਿੱਚ, ਮੈਂ ਐਵੇਂ ਦੁਹਰਾ ਨਹੀਂ ਰਿਹਾ ਗੱਲ ਸ਼ਾਇਰ ਦੀ ਜਾਂ ਦੂਜਿਆਂ ਦੀਆਂ ਗੱਲਾਂ ਨੂੰ। ਤੇ ਇਹ ਇੱਕ ਜਿਹੜੀ ਗਰੁੱਪ ਦੀ ਅੰਡਰਸਟੈਂਡਿੰਗ ਹੈ ਉਹ ਉਹਦੇ ਨਾਲ ਡਿਵੈਲਪ ਹੋਏਗੀ। ਜ਼ਾਹਰ ਗੱਲ ਹੈ ਕਿ ਉਹਦੇ ਵਿੱਚੋਂ ਹਰ ਬੰਦਾ ਆਪਣੇ ਸਮਝ ਦੇ ਮੁਤਾਬਕ ਲੈ ਕੇ ਜਾਏਗਾ। ਸਾਡਾ ਇੱਕ ਦੂਜੇ ਨਾਲ ਆਖਰ ਦੇ ਉੱਤੇ ਸਾਡਾ ਇੱਕ ਦੂਜੇ ਦੇ ਨਾਲ ਹਮ ਖਿਆਲ ਹੋਣਾ ਵੀ ਜ਼ਰੂਰੀ ਨਹੀਂ ਹੈਗਾ। ਜੇ ਸਾਡੇ ਵਿਚਾਰ ਜਿਹੜੇ ਨੇ ਉਹਨਾਂ 'ਚ ਫਰਕ ਹੈ ਤਾਂ ਫਰਕ ਹੈ, ਬਸ ਹੈ। ਅਸੀਂ ਵੱਖਰੇ ਇਨਸਾਨ। ਇਹ ਜਿਹੜੀ ਹੈ ਇਹ ਆਪਣਾ ਨਿੱਕੀ ਜੀ ਗੱਲ ਮੈਂ ਕਰਨੀ ਸੀ। ਤੇ ਜੇ ਤੁਹਾਡਾ ਸਵਾਲ ਕੋਈ ਹੈ ਇਸ ਵਿੱਚ ਫਾਰਮੈਟ ਦੇ ਤੇ ਉਹ ਪੁੱਛ ਲਓ ਤੁਸੀਂ। ਔਰ ਦੂਜੀ ਗੱਲ ਇਹ ਹੈ ਕਿ ਮੈਂ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਜਿਹੜੀ ਮਲੋਆ ਸੰਗਤ ਹੈ ਉਹਦੇ ਚ ਮੈਨੂੰ ਕੋਈ ਖਾਸ ਸ਼ਖਸੀਅਤ ਹਾਸਲ ਨਹੀਂ ਹੈਗੀ। ਮੈਂ ਵੀ ਤੁਹਾਡੇ ਤਰ੍ਹਾਂ ਹੀ ਹਾਂ ਸੰਗਤੀ। ਤੇ ਜੇ ਮੈਨੂੰ ਕੋਈ ਗੱਲ ਅਖੀਰ ਤੇ ਸਮਝ ਆਏਗੀ ਜਾਂ ਵਿੱਚ ਸਮਝ ਆਏਗੀ ਤੇ ਮੈਂ ਗੱਲ ਕਰ ਦਿਆਂਗਾ, ਜੇ ਨਾ ਸਮਝ ਆਏਗੀ ਤੇ ਨਹੀਂ ਕਰਾਂਗਾ। ਸਰ ਜੀ ਅਗਲੀਆਂ ਸੰਗਤਾਂ 'ਚ ਸਾਨੂੰ ਫਿਰ ਪਤਾ ਲੱਗ ਜਾਊਗਾ ਨਾ ਕਿ ਅਸੀਂ ਕਿਹੜੀ ਬੈਠ ਦੇਖਣੀ ਹੈ। ਆਹੋ ਉਹ ਸਪੈਸੀਫਾਈ। ਹਾਂਜੀ ਇਹ ਨਹੀਂ ਮਤਲਬ ਬੇਸਿਕਲੀ ਤੇ ਗੱਲ ਇਹ ਹੈ ਨਾ ਕਿ ਇਹ ਲਰਨਿੰਗ ਦਾ ਪ੍ਰੋਸੈਸ ਹੈ ਤੇ ਪੜ੍ਹਿਆ ਕਿਵੇਂ ਜਾਵੇ, ਕਿਵੇਂ ਪੜ੍ਹਿਆ ਜਾਵੇ ਸ਼ਾਇਰ ਨੂੰ, ਇਹ ਸਿੱਖਣਾ ਹੈ ਅਸੀਂ। Sorry, Dr. Manzoori, I'm looking at the text, and obviously this is a very popular song. So can you also sing it
like you did with Shah Hussain. I'm being cheeky. ਤੁਹਾਡੇ ਚੋਂ ਕੋਈ ਸਿੰਘ ਕਰ ਸਕਦਾ ਤੇ ਕਰ ਲਵੇ। ਮੈਂ ਤੇ ਨਹੀਂ ਕਰ। ਸਰ ਜੀ ਤੁਸੀਂ ਬਹੁਤ ਵੱਡੀ ਗੱਲ ਹੀ ਕੀਤੀ ਹੈ ਕਿ ਵੀ ਇਹੀ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ, ਬਿਲਕੁਲ ਜਿੱਦਾਂ ਕਿ ਵੀ ਪੜ੍ਹਿਆ ਕਿੱਦਾਂ ਜਾਵੇ। ਇਹ ਹਾਂ, ਇਹ ਬਹੁਤ ਜ਼ਰੂਰੀ ਹੈ ਸਰ ਜੀ, ਕਿਉਂਕਿ ਇਹਦੇ ਨਾਲ ਮੈਂ ਵੀ ਹਮੇਸ਼ਾ ਸਟਰਗਲ ਕਰਦੀ ਹਾਂ ਕਿ ਇੱਕ ਤੇ ਹੁੰਦਾ ਨਾ ਕਿ ਵੀ ਇਜ਼ ਇਟ ਇੰਪੋਰਟੈਂਟ ਕਿ ਵੀ ਜਦ ਤੁਸੀਂ ਕਿਸੇ ਵੀ ਸ਼ਾਇਰ ਨੂੰ ਪੜ੍ਹੋ ਤੇ ਉਹਦੀ ਬੈਕਗਰਾਉਂਡ ਪਹਿਲਾਂ ਤੁਸੀਂ ਵੇਖੋ ਤੇ ਉਹਦਾ ਵਕਤ ਵੇਖੋ ਤੇ ਫਿਰ ਉਹਨੂੰ ਪੜ੍ਹੋ, ਕਿ ਤੁਸੀਂ ਜਿਹੜਾ ਕਿ ਤੁਹਾਡਾ ਪਹਿਲਾ ਇੰਪੈਕਟ ਕਿਸੇ ਚੀਜ਼ ਨੂੰ ਪੜ੍ਹ ਕੇ ਹੁੰਦਾ ਹੈ ਉਹ ਇੰਪੋਰਟੈਂਟ ਹੁੰਦਾ ਹੈ। ਕਿਸ ਤਰ੍ਹਾਂ ਇਹਨੂੰ ਅਪਰੋਚ ਕੀਤਾ ਜਾਵੇ, ਤੁਸੀਂ ਬਹੁਤ ਵੱਡੀ ਗੱਲ ਕਹੀ ਹੈ, ਇਹਨੂੰ ਥੋੜਾ ਜਿਹਾ ਵਿਸਤਾਰ ਚ ਦੱਸੋ ਪਲੀਜ਼, ਪ੍ਰੈਕਟੀਕਲ ਤਰੀਕੇ ਦੇ ਨਾਲ। ਮੇਰਾ ਖਿਆਲ ਹੈ, ਮੇਰਾ ਤਜਰਬਾ ਹੈ, ਇਹ ਕਹਿੰਦਾ ਹੈ ਕਿ ਸਭ ਤੋਂ ਪਹਿਲੇ ਤੇ ਤੁਹਾਨੂੰ ਇਹ ਗੱਲ ਨੂੰ ਇਗਨੋਰ ਕਰਕੇ ਸ਼ਾਇਰ ਕਿਹੜੇ ਜ਼ਮਾਨੇ ਦਾ ਸੀ, ਉਹਦਾ ਪਿਓ ਕੌਣ ਸੀ, ਉਹਦੀ ਮਾਂ ਕੌਣ ਸੀ, ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਕਰਕੇ ਉਹਦੀ ਟੈਕਸਟ ਦੇ ਹਰ ਲਫ਼ਜ਼ ਨੂੰ ਵੇਖੋ। ਹਰ ਲਫ਼ਜ਼ ਜਿਹੜਾ ਹੈ ਟੈਕਸਟ ਦਾ, ਉਹ ਕੀ ਰਿਵੀਲ ਕਰ ਰਿਹਾ ਹੈ, ਔਰ ਜਿਹੜੀ ਉਹਦੀ ਟੋਟੈਲਿਟੀ ਬਣਦੀ ਹੈ ਉਹਦੀ ਗੱਲ ਦੀ, ਉਹ ਕੀ ਬਣਦੀ ਹੈ। ਵਿੱਚ ਅਗਰ ਉਸ ਸ਼ਾਇਰ ਦੀ ਜ਼ਿੰਦਗੀ ਦੇ ਬਾਰੇ ਚ ਕੋਈ ਖਾਸ ਗੱਲ ਤੁਹਾਡੇ ਜ਼ਿਹਨ ਚ ਆ ਜਾਵੇ ਤੇ ਉਹ ਵੀ ਤੁਸੀਂ ਜ਼ਰੂਰ ਕਰੋ, ਪਰ ਮੇਰੇ ਖਿਆਲ ਚ ਇਹ ਜਿਹੜਾ ਐਕੈਡੈਮਿਸ਼ੀਅਨਸ ਨੇ ਤਰੀਕਾ ਅਡਾਪਟ ਕੀਤਾ ਹੈ ਨਾ, ਪਹਿਲੇ ਸ਼ਾਇਰ ਦੀ ਜ਼ਿੰਦਗੀ ਪੜ੍ਹਾਓ ਜੀ, ਉਸ ਤੋਂ ਬਾਅਦ ਫਿਰ ਉਸੇ ਦੇ ਵਿੱਚ ਹੀ ਉਹਦੀ ਕਰੋ, ਤਸ਼ਰੀਹ ਕਰੋ, ਤੇ ਮੈਂ ਉਸ ਮੈਥਡ ਦੇ ਨਾਲ ਟੋਟਲੀ ਡਿਸਐਗਰੀ ਕਰਨੀ, ਮੈਂ ਨਹੀਂ ਉਹਨੂੰ ਕੰਮ ਮੰਨਦਾ। ਇਹ ਬਿਲਕੁਲ ਸਹੀ ਗੱਲ ਹੈ ਸਰ, ਕਿਉਂਕਿ ਜਦ ਤੁਸੀਂ ਉਹਦੀ ਜੀਵਨੀ ਪੜ੍ਹਦੇ ਹੋ, ਉਹਦੇ ਹਾਲਾਤ ਪੜ੍ਹਦੇ ਹੋ, ਉਸ ਟਾਈਮ ਦਾ ਤੁਸੀਂ ਵਕਤ ਦਾ ਹਿਸਟਰੀ ਪੜ੍ਹਦੇ ਹੋ, ਤੁਹਾਨੂੰ ਇੱਕ ਪ੍ਰੀ ਕਨਸੀਵਡ ਆਈਡੀਆ ਬਣ ਜਾਂਦਾ ਦਿਮਾਗ ਦੇ ਵਿੱਚ, ਚਾਹੁੰਦੇ ਆ ਨਾ ਚਾਹੁੰਦੇ ਆ ਵੀ ਕਿ ਇਹ ਹੁਣ ਕਹਿ ਰਿਹਾ ਹੋਣਾ। ਔਰ ਵੱਡਾ ਸ਼ਾਇਰ ਤੇ ਉਹੀ ਹੈ ਨਾ ਜੇ ਕਿ ਜਿਹੜਾ ਹਰ ਸਮੇਂ, ਹਰ ਵਕਤ, ਹਰ ਸੈਂਚੁਰੀ ਦੇ ਵਿੱਚ ਉਹ ਸੈਂਚੁਰੀ ਉਹਦੀ ਗੱਲ ਤੁਹਾਨੂੰ ਲੱਗੇ ਕਿ ਵੀ ਉਹ ਕਰ ਰਿਹਾ। ਆਹੋ, ਜੇ ਇੰਝ ਹੀ ਹੁੰਦਾ ਤੇ ਫਿਰ ਬਹਾਦਰ ਸ਼ਾਹ ਜ਼ਫਰ ਤੇ ਮਿਰਜ਼ਾ ਗਾਲਿਬ ਇੱਕੋ ਜਿਹੇ ਸ਼ਾਇਰ ਹੀ ਹੁੰਦੇ ਨਾ, ਦੋਵਾਂ ਦਾ ਇੱਕ ਹੀ ਜ਼ਮਾਨਾ ਸੀ। ਚਲੋ ਫਿਰ ਪੜ੍ਹਨਾ ਸ਼ੁਰੂ ਕਰੋ। जी डॉक्टर साहब, मैं शुरू करना डॉक्टर साहब। हाँ जी, बैत नंबर 1। अलिफ अल्लाह चंबे दी बूटी मेरे मन विच मुर्शद लाई हू, नफी असबात दा पानी मिलियस हर रगे हर जाई हू, अंदर बूटी मुश्क मचाया जां फुल्लां ते आई हू, जीवे मुर्शद कामल बाहू जे बूटी लाई हू। जी ਮੈਂ ਪੜ੍ਹਦੀ ਹਾਂ ਜੀ, ਇਹ ਜਿਸ ਤਰ੍ਹਾਂ ਮੇਰੇ ਕੋਲ ਲਿਖਿਆ ਹੋਇਆ ਜੀ, ਇਹ ਆਪਣਾ org ਤੋਂ ਹੈਗਾ, apnaorg.com ਤੋਂ ਹੈਗਾ। ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੂ, ਨਫੀ ਅਸਬਾਤ ਦਾ ਪਾਣੀ ਮਿਲੇ ਸੂ, ਹਰ ਰੰਗੇ ਹਰ ਜਾਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੂਲਨ ਪਰ ਆਈ ਹੂ, ਜੀਵੇ ਮੁਰਸ਼ਦ ਕਾਮਲ ਬਾਹੂ ਜਾਂ ਇਹ ਬੂਟੀ ਲਾਈ ਹੂ। मैं पढ़ते हैं। हाँ जी। हेलो, हाँ जी गुरदास जी पढ़ो। ठीक है, मैं पढ़ता हूँ, एक मिनट ठहरो। अल्लाह चंबे दी बूटी मेरे मन विच मुर्शद लाई हू, नफी अशबात दा पानी मिलेस हर रग हर जाई हू, अंदर बूटी मुश्क मचाया जां
ਹੱਲਾਂ ਤੇ ਆਈ ਹੂੰ ਜਿਵੇਂ ਮੁਰਸ਼ਦ ਕਾਮਲ ਬਾਹੂ ਜੀ ਇਹ ਬੂਟੀ ਜੇ ਇਹ ਬੂਟੀ ਲਾਈ ਹੂੰ। हाँ जी मैं पढ़ता हूँ। अलिफ अल्लाह चंबे दी बूटी मुर्शद मन विच लाई हो नफी असबात दा पानी मिलिया हर रगे हर जाई हो अंदर बूटी मुश्क मचाया चां फुल्लां ते आई हो जीवे मुर्शद कामिल बाहू जैं बूटी लाई हो। हाँ जी अगे मैं पढ़ देना जी कि मैंने एक चीज़ बड़ी स्ट्राइक की है कि इन्नी पोइट्री टाइटली बैलेंस्ड की है लाइना दे विच मेरा ख्याल उस तरह असीं मैं पढ़न की कोशिश कर रहे हैं कि अल्फ अल्लाह चंबे दी बूटी मुर्शद मन मेरे विच लाई हूँ नफी असबात द पानी मिले सु हर रंगे हर जाई हूँ अंदर बूटी मुश्क मचाया जां फुल्लन पर आई हूँ जीवे मुर्शिद कामल बाहू जै ए बूटी लाई हूँ। चलो मैं पढ़ देना फिर। अलिफ अल्लाह चंबे दी बूटी मेरे मन विच मुर्शद लाई हूँ नफी असबाब दा पानी मिलियस हर रगे हर जाई हूँ अंदर बूटी मुश्क मचाया जां फुलां ते आई हूँ जीवे मुर्शद कामिल बाहू जे ए बूटी लाई हूँ। I think, is it me? I don't know. I want to sing the last line. Okay, Alif, Alif Allah chambe de booty, mere man vich murshid lai hu. No, I've done it wrong. I'll ignore it. Okay, Allah chambe de booty, mere man vich murshid lai hu. Nafi asbaat ta pani milies, har ragge har jai hu. अंदर बूटी मुश्क मचाया जां फुल्लां ते आई हूँ जीवे मुर्शिद कामिल बाहू जे ए बूटी लाई हूँ। डॉक्टर साहब हाँ जी हो गया जी। जी अम, ਇਹਦੇ ਸਹੀ ਅਸੀਂ ਕਰ ਲਈਏ। अल्फ अल्लाह चंबे दी बूटी मेरे मन विच मुर्शिद लाई हूँ नफी असबात दा पानी मिलिया हर रगे हर जाई हूँ अंदर बूटी मुश्क मचाया जां फुलन पर आई हूँ जीवे मुर्शिद कामिल बाहू जै ए बूटी जै जे नहीं जै ए बूटी लाई हूँ इन्नी जै दा मतलब जिसने। हाँ जी सारे पढ़ लिया जी। मैं कोशिश करा। अच्छा हाँ ओके तुसी कर लो। हाँ जी करो बीबा जी कर करना। नहीं तुसी चलो ठीक है तुसी करो। हाँ जी ठीक ते पहली गल ते कि डॉक्टर साहब ने कहा सी कि ਸੇ ਹਰਫੀ है ते ਸੇ ਹਰਫੀ ਦਾ मतलब है कि ये पहले लैटर तो शुरू होएगी ते अल्फाबेटिकली चलेगी जरा कि साडा शाम की अल्फाबेट अलग तो शुरू होएगी ते ये तक जाएगी ते अलग तो जा रही है। नोट किया कि 200 बैत है मैं जी बुक शेयर की है ते जो मैनू समझ आई है एक तो यदी खूबसूरती मैनू यह लगी है ये कि ਜਿਹੜੀ ਇਹਨਾਂ ਨੇ ਐਨਾਲੋਜੀ ਇਸਤੇਮਾਲ ਕੀਤੀ ਹੈ ਉਹ ਬੜੀ ਨੈਚੁਰਲ ਹੈ ਨੈਚੁਰਲ ਕ੍ਰੀਏਟੀਵਿਟੀ ਪ੍ਰੋਸੈਸ ਹੈ ਕਿ ਜਿਵੇਂ ਬੰਦਾ ਬੀਜ ਲਾਉਂਦਾ ਹੈ ਔਰ ਜਿਹੜਾ ਇਸਤੇਮਾਲ ਕੀਤਾ ਇਹਨਾਂ ਨੇ ਇਹਦੇ ਵਿੱਚ ਸਿਮਿਲੀ ਜਾਂ ਮੈਟਾਫਰ ਜਿਹੜਾ ਉਹਦਾ ਚੰਬੇ ਦੀ ਬੂਟੀ ਦਾ ਮੈਂ ਖਿਆਲ ਚੰਬੇ ਦੀ ਬੂਟੀ ਮੋਤੀ ਦੇ ਫੁੱਲ ਨੂੰ ਪਾਕਿਸਤਾਨ ਚ ਕਹਿੰਦੇ ਮੇਰਾ ਖਿਆਲ ਹੈ ਡਾਕਟਰ ਸਾਹਿਬ ਅਗਰ ਮੈਂ ਸਹੀ ਹਾਂ ਔਰ ਉਹਦੀ ਖੁਸ਼ਬੂ ਬਹੁਤ ਤੇਜ਼ ਹੁੰਦੀ ਹੈ और अगर तुसी उन्हें रुमाल च बन्ने आवे जेब च पाया आवे तो खुशबू बहुत तेजी नाल फैलदी है ते ओ जरा एक पौधे बीज बोना बीज बो के पानी देना पानी दे के ओदा बूटे दा जमीन फाड़ के बाहर आना
ਆਪਣੀ ਉਸ ਤਾਕਤ ਦਾ ਇਜ਼ਹਾਰ ਕਰਨਾ ਕਿ ਜ਼ਮੀਨ ਦਾ ਕਲੇਜਾ ਪਾੜ ਕੇ ਬਾਹਰ ਆਣਾ। ਔਰ ਇਹ ਸਾਰੀ ਜਿਹੜੀ એનર્ਜੀ ਹੈ, ਇਹ ਮੇਰੇ ਖਿਆਲ ਦੇ ਵਿੱਚੋਂ ਕਹਿ ਰਹੇ ਨੇ ਕਿ ਇਹ ਜਿਹੜਾ ਅਮਲ ਹੈ, ਤਖਲੀਕੀ ਅਮਲ ਹੈ, ਇਹ ਉਦੋਂ ਹੀ ਮੁਮਕਿਨ ਹੈ ਜਦੋਂ ਤੁਸੀਂ ਆਪਣੀ ਜ਼ਾਤ, ਜਿਹਨੂੰ ਤੁਸੀਂ ਮੈਂ ਕਹਿੰਦੇ ਹੋ, ਈਗੋ ਕਹਿੰਦੇ ਹੋ, ਉਹਨੂੰ ਤੁਸੀਂ ਡਿਨਾਈ ਕਰੋ, ਉਹਦਾ ਇਨਕਾਰ ਕਰੋ, ਔਰ ਜਿਹੜਾ ਕ੍ਰੀਏਟਰ ਹੈ, ਜਿਹੜਾ ਕਿ ਇਸ ਯੂਨੀਵਰਸਲ ਜਿਹੜੇ ਰੂਲਸ ਨੇ ਆਫ ਨੇਚਰ ਨੇ, ਉਹਦਾ ਤੁਸੀਂ ਇਕਰਾਰ ਕਰੋ, ਉਹਦਾ ਤੁਸੀਂ ਐਕਸੈਪਟੈਂਸ ਕਰੋ। ਔਰ ਅਸਲ ਜਿਹੜੀ ਰਿਐਲਿਟੀ ਹੈ, ਅਸਲ ਜਿਹੜੀ ਹਕੀਕਤ ਹੈ, ਉਹੀ ਹੈ ਜਿਹੜੀ ਕਿ ਨੇਚਰ ਦੀ ਯੂਨੀਵਰਸਲ ਨੇਚਰ ਹੈ ਜਿਹੜੀ, ਜਾਂ ਜਿਹੜਾ ਕ੍ਰੀਏਟਰ ਹੈ। ਲੇਕਿਨ ਉਹਨਾਂ ਨੇ ਕਿਹਾ ਕਿ ਇਹ ਸਾਰੇ ਪ੍ਰੋਸੈਸ ਦੇ ਵਿੱਚ ਤੁਹਾਡੇ, ਜੋ ਮੈਨੂੰ ਸਮਝ ਆਇਆ ਕਿ ਤੁਹਾਡੇ ਮੁਰਸ਼ਿਦ ਦਾ ਬੜਾ ਇਹਦੇ ਵਿੱਚ ਰੋਲ ਹੈ, ਤੁਹਾਡੇ ਟੀਚਰ ਦਾ, ਤੁਹਾਡੇ ਗੁਰੂ ਦਾ। ਔਰ ਅਸੀਂ ਇਹ ਵੇਖਦੇ ਵੀ ਆਏ ਕਿ ਜਿਹੜਾ ਇੱਕ ਸਿਲਸਿਲਾ ਚੱਲਦਾ ਪਿਆ ਸੀ ਫਿਲੋਸੋਫੀਕਲ ਥਾਟ, ਉਹਦੇ ਵਿੱਚ ਹਰ ਵੱਡੇ ਜਿਹੜੇ ਸੂਫੀ ਸ਼ਾਇਰ ਸੀ ਉਹਨਾਂ ਦਾ ਕੋਈ ਨਾ ਕੋਈ ਇੰਸਪੀਰੇਸ਼ਨਲ ਗੁਰੂ ਸੀ, ਜਾਂ ਟੀਚਰ ਸੀ, ਜਾਂ ਉਹਨਾਂ ਦਾ ਮੁਰਸ਼ਿਦ ਸੀ। ਜਿਵੇਂ ਬੁੱਲੇ ਸ਼ਾਹ ਨੂੰ ਇੰਸਪੀਰੇਸ਼ਨ ਸੀ ਸ਼ਾਹ ਇਨਾਇਤ ਕੋਲੋਂ, ਜਾਂ ਸ਼ਾਹ ਹੁਸੈਨ ਨੂੰ ਮਾਧੋ ਲਾਲ ਹੁਸੈਨ ਨਾਲ ਉਹਨਾਂ ਦੀ ਅਟੈਚਮੈਂਟ ਸੀ ਜਾਂ ਇੰਸਪੀਰੇਸ਼ਨ ਸੀ। ਤੇ ਉਹ ਕਹਿ ਰਹੇ ਨੇ ਕਿ ਇਹ ਸਾਰੇ ਕ੍ਰੀਏਟੀਵਿਟੀ ਪ੍ਰੋਸੈਸ ਦੇ ਵਿੱਚ ਉਹ ਮੁਰਸ਼ਿਦ ਤੁਹਾਡੀ ਇਨਰ ਗਾਈਡੈਂਸ ਵੀ ਹੋ ਸਕਦੀ ਹੈ, ਜਿਹੜੀ ਕਿ ਤੁਸੀਂ ਆਪਣੇ ਅੰਦਰ ਬਣਾ ਲਈ ਹੈ ਕਿਸੇ ਕਿਸਮ ਦੀ ਵੀ। ਤੇ ਉਹ ਕਹਿ ਰਹੇ ਨੇ ਕਿ ਇਹ ਸਾਰਾ ਪ੍ਰੋਸੈਸ ਜਿਹੜਾ ਨਾ, ਜਿਵੇਂ ਕਿ ਨੇਚਰ ਆਪਣੇ ਇਜ਼ਹਾਰ ਕਰਦੀ ਹੈ, ਜਾਂ ਜਿਵੇਂ ਚੰਬੇ ਦੀ ਬੂਟੀ ਹੈ ਉਹ ਪਾੜ ਕੇ ਬਾਹਰ ਆਉਂਦੀ ਹੈ, ਸਾਰਾ ਜ਼ਮੀਨ ਚੋਂ ਬਾਹਰ ਆ ਕੇ ਤੇ ਆਪਣੀ ਖੁਸ਼ਬੂ ਨੂੰ ਛੁਪਾ ਨਹੀਂ ਸਕਦੀ, ਇਸੇ ਤਰ੍ਹਾਂ ਉਹ ਜਿਹੜਾ ਕ੍ਰੀਏਟੀਵਿਟੀ ਦਾ ਪ੍ਰੋਸੈਸ ਹੈ ਉਹ ਵੀ ਬਿਲਕੁਲ ਐਸੀ ਤਰ੍ਹਾਂ ਹੀ ਹੈ। ਲੇਕਿਨ ਉਹਦੇ ਵਾਸਤੇ ਜਿਸ ਤਰ੍ਹਾਂ ਪਾਣੀ ਰਗਾਂ ਰਗਾਂ 'ਚ ਜਾਂਦਾ, ਇਸੇ ਤਰ੍ਹਾਂ ਜਿਹੜਾ ਮੁਰਸ਼ਿਦ ਹੈ ਜਾਂ ਤੁਹਾਡਾ ਜਿਹੜਾ ਗਾਈਡ ਹੈ ਜਾਂ ਇਨਰ ਇੰਸਪੀਰੇਸ਼ਨ ਹੈ, ਜਾਂ ਈਵਨ ਉਹ ਨੈਚੁਰਲ ਲਾਜ਼ ਨੇ, ਜਾਂ ਨੇਚਰ ਤੁਹਾਡੇ ਪਾਸੇ ਜਿਹੜੀ ਕੁਦਰਤ ਹੈ ਉਹ ਤੁਹਾਨੂੰ ਇੰਸਪਾਇਰ ਕਰਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕੋਈ ਇੰਸਪੀਰੇਸ਼ਨਲ ਪਾਵਰ ਹੋਵੇ ਤੁਹਾਡੇ ਕੋਲ। ਤੇ ਜੀਵੇ ਮੁਰਸ਼ਿਦ ਕਾਮਲ ਬਾਹੂ ਜੇ ਬੂਟੀ ਲਾਈ ਹੂ। ਔਰ ਪਹਿਲੇ ਸ਼ੁਰੂ ਦੇ ਪਹਿਲਾ ਲਫ਼ਜ਼ ਅੱਲਾ ਕਹਿੰਦੇ ਨੇ, ਫਿਰ ਸਭ ਤੋਂ ਆਖਰੀ ਲਾਈਨ 'ਚ ਜਾ ਕੇ ਉਹ ਕਹਿੰਦੇ ਨੇ ਜੀਵੇ ਮੁਰਸ਼ਿਦ ਕਾਮਲ। ਕਾਮਲ ਦਾ ਮਤਲਬ ਮੁਕੰਮਲ, ਕੰਪਲੀਟ। ਸੋ ਉਹ ਵੀ ਮੁਰਸ਼ਿਦ ਜਿਹੜਾ ਵੀ ਕੰਪਲੀਟ ਹੋਏਗਾ, ਮੁਕੰਮਲ ਹੋਏਗਾ, ਜਿਹੜਾ ਕਿ ਤੁਹਾਨੂੰ ਇੱਕ ਮੁਕੰਮਲ ਰਸਤੇ ਤੇ ਪਾਏਗਾ। ਲੇਕਿਨ ਸ਼ਰਤ ਹੈ ਕਿ ਤੁਸੀਂ ਆਪਣੇ ਡਿਨਾਈ ਕਰਨਾ ਵੇ, ਆਪਣੀ ਈਗੋ ਮਾਰਨੀ ਹੈ, ਔਰ ਜਿਹੜੀ ਰਿਐਲਿਟੀ ਹੈ, ਯੂਨੀਵਰਸਲ ਨੇਚਰ ਹੈ ਜਾਂ ਕ੍ਰੀਏਟਰ ਹੈ, ਜਾਂ ਜਿਹਨੂੰ ਵੀ ਤੁਸੀਂ ਕਹਿਣਾ ਚਾਹੋ ਆਪਣੀ ਜ਼ੁਬਾਨ ਦੇ ਵਿੱਚ, ਉਹਦੀ ਇਕਰਾਰ ਬਹੁਤ ਜ਼ਰੂਰੀ ਹੈ। ਮੈਨੂੰ ਤੇ ਸਮਝ ਆਇਆ ਮੁਖਤਸਰ। ਮੈਨੂੰ ਇਜਾਜ਼ਤ ਹੋਵੇ ਤੇ ਮੈਂ ਕੁਛ ਆਖਾਂ ਜੀ। ਸੋ ਸ਼ੁਰੂ ਤੋਂ ਆਪਾਂ ਕਰਦੇ ਹਾਂ ਕਿ ਵੀ ਹੈਵ ਨੋਟਿਸਡ ਕਿ ਵੀ ਅਸੀਂ ਇਹਨਾਂ ਦੇ ਜਿਹੜੇ ਬੈਤ ਪੜ੍ਹ ਰਹੇ ਹਾਂ ਉਹਨਾਂ ਦੇ ਵਿੱਚ ਮੁਰਸ਼ਿਦ ਦਾ ਬਹੁਤ ਇੱਕ ਵੱਡਾ ਮਕਾਮ ਹੈਗਾ ਹੈ। ਸੋ ਜਸਟ ਫॉर ਨੌਲੇਜ ਸੇਕ, ਅਸੀਂ ਜਿਹੜੇ ਇਹਨਾਂ ਦੇ ਮੁਰਸ਼ਿਦ ਸਨ ਉਹ ਸੀ ਸਈਦ ਅਬਦੁਲ ਰਹਿਮਾਨ ਜਿਲਾਨੀ ਦਹਿਲਵੀ। ਇਹਨਾਂ ਦੀ ਜਿਹੜੀ ਇਹੀ ਫਲਾਵਰਡ ਆਲਮੋਸਟ ਕਿ ਜਦ ਉਹਨਾਂ ਦੀ ਸ਼ਾਗਿਰਦੀ 'ਚ ਗਏ ਨੇ ਜਾਂ ਉਹਨਾਂ ਦੇ ਕੋਲ ਗਏ ਨੇ ਤੇ ਇਹਨਾਂ ਦੀ ਸਾਰੀ ਜਿਹੜੀ ਸੀਗੀ ਉਹ ਇੱਕ ਖਿਲ ਕੇ ਆਈ। ਸੋ ਐਨੀ ਹਾਊ, ਸੋ ਸ਼ੁਰੂ ਕਰਦੇ ਆਪਾਂ। ਇਹ ਜਿਹੜੀ ਗੱਲ ਹੈਗੀ ਹੈ ਕਿ ਚੰਬੇ ਦੀ ਬੂਟੀ, ਇੱਕ ਤੇ ਅਸੀਂ ਦੇਖ ਲਿਆ ਕਿ ਅਲਫ ਅੱਲਾ ਚੰਬੇ ਦੀ ਬੂਟੀ, ਪਹਿਲਾਂ ਤੇ ਉਹਨੂੰ ਆਪਣੇ ਮੁਰਸ਼ਿਦ ਨੂੰ ਇਹ ਸਲਾਮ ਕਰਦੇ ਨੇ ਕਿ ਵੀ ਜੋ ਮੈਂ ਹੈਗਾ ਆ ਉਹ ਤੇਰੇ ਕਰਕੇ ਹੈਗਾ। ਸੋ ਜਿਹੜੀ ਇਹ ਚੰਬੇ ਦੀ ਬੂਟੀ ਹੈ ਨਾ, ਇਹ ਜਗਾਣਾ ਹੈਗਾ ਹੈ, ਤੁਹਾਡੀ ਕੌਨਸ਼ੀਅਸਨੈਸ ਨੂੰ ਜਗਾਉਣ ਦਾ ਇੱਕ ਬੀਜ ਉਹਨੇ ਪਾਇਆ। ਅੱਛਾ, ਵਾਈ ਚੰਬੇ ਦੀ ਬੂਟੀ? ਦੋ ਮੈਨੂੰ ਗੱਲਾਂ ਸਮਝ ਆਉਂਦੀਆਂ ਨੇ ਕਿ ਇੱਕ ਚੰਬੇ ਦੀ ਬੂਟੀ ਜਿਹੜੀ ਹੈ ਜਿੱਥੇ ਵੀ ਉਹ ਖਿਲ ਜਾਂਦੀ ਹੈ ਉਹਦੀ ਖੁਸ਼ਬੂ ਚਾਰੋਂ ਤਰਫ ਫੈਲਦੀ ਹੈ। ਔਰ ਇਸ ਕਰਕੇ ਕਹਿੰਦੇ ਨੇ ਕਿ ਜਿਹੜਾ ਇੱਕ ਮੁਕੰਮਲ ਜਿਸ ਤਰ੍ਹਾਂ ਇਹ ਇਨਸਾਨ ਬਣ ਜਾਂਦਾ, ਜਿਹਦੇ ਅੰਦਰ ਇਹ ਕੌਨਸ਼ੀਅਸਨੈਸ ਹੋ ਜਾਂਦੀ ਹੈ, ਉਹ ਆਲੇ ਦੁਆਲੇ ਦੀ ਸਾਰੀ ਦੁਨੀਆ ਨੂੰ ਇਫੈਕਟ ਕਰਦਾ ਹੈ, ਉਹਦੇ ਉੱਤੇ ਉਹਦਾ ਇਫੈਕਟ ਹੈਗਾ, ਕਿਉਂਕਿ ਚੰਬੇ ਦੀ ਬੂਟੀ ਦੀ ਖੁਸ਼ਬੂ ਫਿਰ ਦੂਰ ਦੂਰ ਤੱਕ ਫੈਲਦੀ ਹੈ। ਐਂਡ ਦੈਨ ਇੱਕ ਉਹਦਾ ਇੱਕ ਜਿਹੜੇ ਚੰਬਾ ਦਾ ਜਿਹੜਾ ਫੁੱਲ ਹੈਗਾ ਉਹਦਾ ਇੱਕ ਰੰਗ ਵੀ ਇੱਕ ਸਫੈਦ, ਇੱਕ ਪਿਓਰਿਟੀ ਵਾਲਾ, ਇੱਕ ਕੌਨਸ਼ੀਅਸਨੈਸ, ਇਹ ਅਵੇਕਨਿੰਗ ਆਫ ਦ ਕੌਨਸ਼ੀਅਸਨੈਸ in Sultan Bahu's mind by his Murshid। ਇਸ ਚੰਬੇ ਦੀ ਬੂਟੀ ਦੀ ਗੱਲ ਹੁੰਦੀ ਹੈ। ਅੰਦਰ ਬੂਟੀ ਮੁਸ਼ਕ ਮਚਾਇਆ, ਔਰ ਚੰਬੇ ਦੀ ਬੂਟੀ ਜਦ ਇੱਕ ਵਾਰ ਖਿਲਦੀ ਹੈ ਨਾ ਤੇ ਉਹਦੀ ਖੁਸ਼ਬੂ ਬਹੁਤ ਸਟਰੋਂਗ ਹੁੰਦੀ ਹੈ ਔਰ ਹਰ ਜਗ੍ਹਾ ਐਮਨੇਟ ਕਰਦੀ ਹੈ, ਹਰ ਜਗ੍ਹਾ, ਉਹ ਹਰ ਕੋਨੇ 'ਚ, ਹਰ ਗੋਸ਼ੇ 'ਚ ਉਹ ਫੈਲ ਜਾਂਦੀ ਹੈ।
ਇੱਕ ਤਾਂ ਪਹਿਲਾਂ ਜਿਹਦੇ ਅੰਦਰ ਕੌਨਸ਼ੀਅਸਨੈਸ ਜਾਗਦੀ ਹੈ, ਇੱਕ ਉਹਦੇ ਅੰਦਰ ਵੀ, ਔਰ ਇੱਕ ਉਹਦੇ ਅੰਦਰ, ਉਹਨਾਂ ਅੰਦਰ ਵੀ, ਕਿ ਜਿੰਨਾ ਤੱਕ ਇਹ ਖੁਸ਼ਬੂ ਪਹੁੰਚਦੀ ਹੈ। ਸੋ ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਮ ਪਰ ਆਈ ਹੂੰ, ਜੀਵੇ ਮੁਰਸ਼ਦ ਕਾਮਲ ਬਾਹੂ। ਉਹਨੇ ਆਪਣੇ, ਉਹ ਬਹੁਤ ਜ਼ਿਆਦਾ ਇਹਤਰਾਮ ਕਰਦਾ ਸੀ ਆਪਣੇ ਮੁਰਸ਼ਦ ਦਾ, ਔਰ ਉਹਨੇ ਉਹ ਉਸਨੂੰ ਇੱਕ ਮੁਕੰਮਲ ਗਾਈਡ ਸਮਝ ਰਿਹਾ ਹੈ। ਔਰ ਇਸ ਪਹਿਲੀ ਬੈਂਤ ਦੇ ਵਿੱਚ ਉਹਨੇ ਉਹਨੂੰ ਬਹੁਤ ਜ਼ਿਆਦਾ, ਮਤਲਬ ਕਿ ਉਹਨੂੰ ਅਕਨੋਲੇਜ ਕੀਤਾ ਇਸ ਗੱਲ ਨੂੰ, ਜੀਵੇ ਮੁਰਸ਼ਦ ਕਾਮਲ ਬਾਹੂ ਮੈਂ ਇਹ ਬੂਟੀ ਲਾਈ ਹੂੰ। ਅੱਛਾ, ਫਿਰ ਨਫੀ ਇਸਬਾਤ ਦਾ ਪਾਣੀ ਮਿਲੇ। ਜਿਹੜੀ ਉਹ ਬੂਟੀ ਹੈ ਉਹਨੂੰ ਨਫੀ ਇਸਬਾਤ, ਨਫੀ ਇਜ਼ ਨੈਗੇਟਿਵ ਐਂਡ ਇਸਬਾਤ ਇਜ਼ ਪੋਜ਼ਿਟਿਵ। ਪੋਜ਼ਿਟਿਵ ਐਕਸੈਪਟੈਂਸ ਵੀ ਹੁੰਦੀ ਹੈ ਤੇ ਨੈਗੇਟਿਵ ਨੇਗੇਸ਼ਨ ਵੀ ਹੁੰਦੀ ਹੈ। ਸੋ ਗੱਲ ਇੱਥੇ ਮੁੱਕਦੀ ਹੈ ਕਿ ਬਈ ਇਹ ਜਿੱਦਾਂ ਇੱਕ ਵਾਰ ਡਾਕਟਰ ਸਾਹਿਬ ਜੀ ਨੇ ਪਹਿਲੀ ਵੀ ਇੱਕ ਵਾਰ ਮੈਂਸ਼ਨ ਕੀਤਾ ਸੀ ਕਿ ਪੋਜ਼ਿਟਿਵ ਨੈਗੇਟਿਵ ਜਿਹੜੇ ਨੇ, ਜਾਂ ਐਕਸੈਪਟੈਂਸ ਜਾਂ ਨੇਗੇਸ਼ਨ, ਇਹ ਇਸ ਦੁਨੀਆ ਦੀ ਇਕੱਠੀ ਚੱਲਦੀ ਹੈ। ਉਹਨਾਂ ਦੀ ਜਦੋਂ ਆਪਸ ਦੇ ਵਿੱਚ ਉਹ ਕਹਿੰਦੇ ਨੇ ਜਾਂ ਉਹਨਾਂ ਦਾ ਇੰਟਰੈਕਸ਼ਨ ਹੁੰਦਾ ਆ, ਉਹਦੇ ਵਿੱਚੋਂ ਇੱਕ ਨਵੀਂ ਸੋਚ ਨਿਕਲਦੀ ਹੈ। ਸੋ ਤੁਹਾਨੂੰ ਦੁਨੀਆ ਦੇ ਚੱਲਣੇ ਦੇ ਵਿੱਚ ਤੁਹਾਨੂੰ ਆਪਣੀ ਕੌਨਸ਼ੀਅਸਨੈਸ ਨੂੰ ਸ਼ਾਰਪਨ ਕਰਨ ਦੇ ਵਿੱਚ ਤੁਹਾਨੂੰ ਨੇਗੇਸ਼ਨ ਵੀ ਤੁਸੀਂ ਇਸ ਕਈ ਚੀਜ਼ਾਂ ਦੀ ਨੇਗੇਸ਼ਨ ਵੀ ਕਰੋਗੇ, ਐਕਸੈਪਟੈਂਸ ਵੀ ਕਰੋਗੇ। ਉਹਨਾਂ ਦੋਨਾਂ ਸ਼ੈਵਾਂ ਵਿੱਚੋਂ ਜਿਹੜੀ ਇੱਕ ਸ਼ੈ ਨਿਕਲਣੀ ਹੈ ਨਾ, that is what you are looking for. ਸੋ ਜਿੱਦਾਂ ਡਾਕਟਰ ਸਾਹਿਬ ਜੀ ਨੇ ਇੱਕ ਵਾਰ ਦੱਸਿਆ ਸੀ ਸਾਨੂੰ ਬਹੁਤ ਤਰੀਕੇ ਦੇ ਨਾਲ ਕਿ ਵੀ this is the Hegelian concept of thesis, antithesis and then synthesis. ਫਿਰ ਉਹ synthesis ਅੱਗੇ ਜਾ ਕੇ ਫਿਰ ਉਹ ਬਣ ਜਾਂਦਾ ਹੈਗਾ ਆ ਇਹ thesis. ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਇਹ ਨਹੀਂ ਹੁੰਦਾ ਕਿ ਇੱਕ ਵਾਰ ਤੁਹਾਡੇ ਮਨ ਦੇ ਵਿੱਚ ਜਾਗਰਤੀ ਆ ਗਈ ਤੇ ਤੁਸੀਂ ਹੁਣ ਬਹਿ ਗਏ ਹੋ, ਠੀਕ ਹੋ ਗਿਆ ਕੰਮ। ਇਹ ਤੁਹਾਨੂੰ ਆਪਣੀ ਕੌਨਸ਼ੀਅਸਨੈਸ ਨੂੰ ਸ਼ਾਰਪਨ ਕਰਨਾ ਪੈਂਦਾ ਹੈ at all points. ਐਂਡ ਸੋ ਇਹੀ ਸੀਗੀਆਂ, ਹਾਂਜੀ, ਇਹੀ ਗੱਲਾਂ ਸੀਗੀਆਂ। ਔਰ ਉਸ ਕਨਸੈਪਟ ਨੂੰ ਇਹਨੇ ਇੱਕ ਇੰਟਿਊਟਿਵਲੀ, ਇਹਨਾਂ ਨੂੰ ਤੇ ਸ਼ਾਇਦ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਸੀ, ਪਰ ਇੰਟਿਊਟਿਵਲੀ ਇਹਨਾਂ ਨੇ ਉਸ ਚੀਜ਼ ਨੂੰ ਐਕਸੈਪਟ ਕੀਤਾ ਹੈ। ਸੋ ਮੇਰੇ ਸਮਝ ਤੇ ਜੀ ਏਦਾਂ ਦੀਆਂ ਗੱਲਾਂ ਆਈਆਂ। ਤੇ ਹਾਂਜੀ, ਮੈਂ ਕੁਛ ਗੱਲ ਕਰ ਦਿੰਦਾ। ਇਹਦੇ ਵਿੱਚ ਜੋ ਮੈਨੂੰ ਸਮਝ ਆਇਆ ਕਿ ਸੁਲਤਾਨ ਬਾਹੂ ਨੇ ਜਿਹੜਾ ਪੰਜਾਬ ਦਾ ਟ੍ਰੈਡੀਸ਼ਨ ਆ ਯੋਗ ਦਾ, ਉਹਨੂੰ ਹੀ ਫੋਲੋ ਕੀਤਾ ਤੇ ਆਪਣੇ ਆਪ ਦੇ ਜਿਹੜਾ ਆਪਣੇ ਆਪ ਨੂੰ ਪੂਰਾ ਜਿਹੜਾ ਕਿ ਬਾਬੇ ਫਰੀਦ ਤੋਂ ਚੱਲਦਾ ਆ ਰਿਹਾ, ਉਹਦੇ ਵਿੱਚ ਹੀ ਆਪਣੇ ਆਪ ਨੂੰ ਢਾਲਿਆ। ਇਹਦੇ 'ਚ ਹਿਜਰ ਦੀ ਗੱਲ ਜ਼ਿਆਦਾ, ਵਿਛੋੜੇ ਦੀ। ਤੇ ਯੋਗ ਦਾ ਇਹ ਹੈ, ਮੈਨੂੰ ਲੱਗਦਾ ਕਿ ਆਪਣੀ ਜਿਹੜੀ ਮੈਨੀਫੈਸਟੇਸ਼ਨ ਹੈ ਜਿਹੜੀ ਉਹ ਇੱਕ ਔਰਤ ਦੇ ਰੂਪ ਦੇ ਵਿੱਚ ਕੀਤੀ ਹੈ, ਤੇ ਜਿਹੜਾ ਕਿ ਉਹਦਾ ਜਿਸਮਾਨੀ ਫੇਲ ਆ ਉਹਦੇ ਤੋਂ ਜਿਹੜੀਆਂ ਹੋਈਆਂ ਕਿ ਜਿਹੜੀ ਹੈ ਕਿ ਸੈਂਥੀਸਿਸ ਹੈ ਜਿਹੜਾ, ਉਹ ਮੇਰੇ ਖਿਆਲ ਦੇ ਵਿੱਚ ਉਹਦੇ ਤੋਂ ਪੈਦਾ ਹੁੰਦੀ ਹੈ ਕਿ ਉਹ ਗੱਲ ਕੀਤੀ ਆ। ਤਕਰੀਬਨ ਜਿੰਨੀ ਵੀ ਪੀੜ ਹੈ, ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੀ ਫਿਲਮੀ ਹੁੰਦੀ ਹੈ, ਸੁਲਤਾਨ ਬਾਹੂ ਨੇ ਉਸ ਪੀੜ ਦੇ ਰਾਹੀਂ ਆਪਣੀ ਜਿਹੜੀ ਹੈਗੀ ਆ ਸਪਿਰਿਚੁਅਲਿਟੀ ਆ ਜਾਂ ਉਹਨੂੰ ਆ ਕੇ ਮੈਨੀਫੈਸਟ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਕੀ ਸਮਝ ਆਈ ਹੈ ਜੀ, ਕਾਫੀ ਦੂਰ। ਮੈਂ ਥੋੜੀ ਜਿਹੀ ਗੱਲ ਕਰ ਰਿਹਾ ਜੀ ਕਿ ਇਹਦੇ ਵਿੱਚ ਮੈਨੂੰ ਜਿਹੜੀ ਸਟਰਾਈਕਿੰਗ ਗੱਲ ਲੱਗੀ ਆ ਉਹ ਇਹ ਹੈ ਕਿ ਅਲਫ ਅੱਲਾ ਚੰਬੇ ਦੀ ਬੂਟੀ, ਮਤਲਬ ਕਿ ਅਲਫ ਮੀਨਸ ਵਨ, ਅੱਲਾ ਜੋ ਵੀ ਆਪਣੀ ਸੁਪਰੀਮ ਪਾਵਰ ਹੈ ਉਹਦੀ ਬੂਟੀ। ਇਹਦੇ 'ਚ ਇਹ ਨਹੀਂ ਲਿਖਿਆ ਕਿ ਬਹੁਤ ਬੂਟੇ ਲਾਏ ਨੇ, ਬਹੁਤੇ, ਇੱਕ ਹੀ ਓਨਲੀ ਵਨ ਨੈਚੁਰਲ ਸੁਪਰੀਮ ਪਾਵਰ ਦੀ ਬੂਟੀ ਜਾਂ ਯਾਦ ਜਾਂ ਜੋ ਵੀ ਉਹਦੇ ਬਾਰੇ ਸੋਚਣ ਦੀ ਗੱਲ ਹੈ, ਮੇਰੇ ਮੁਰਸ਼ਿਦ ਨੇ ਮੇਰੇ ਦਿਲ ਦੇ ਵਿੱਚ ਇੱਕ ਅੱਲਾ ਦੀ ਲਾਈ ਆ, ਜਿਹਦੇ 'ਚ ਇੱਕ ਦੀ ਗੱਲ ਮੇਰਾ ਖਿਆਲ ਜਿੱਦਾਂ ਬਾਬਾ ਨਾਨਕ ਜਾਂ ਪਹਿਲਾਂ ਵੀ ਆਉਂਦੇ ਰਹੇ ਨੇ ਕਿ ਇੱਕ ਵਨਨੈਸ ਦੀ ਗੱਲ ਇਹਦੇ 'ਚ ਇੱਕ ਬੂਟੀ ਲਾਈ ਆ। ਮੈਨੂੰ ਇਹ ਕਾਨਸੈਪਟ ਉਹਨਾਂ ਨੇ ਮੇਰੇ ਮੁਰਸ਼ਿਦ ਨੇ ਦਿੱਤਾ। ਔਰ ਦੂਸਰਾ
ਨਫੀ ਅਸਬਾਤ ਦੀ ਜਿੱਦਾਂ ਗੱਲ ਹੈ ਕਿ ਪੋਜ਼ਿਟਿਵ ਨੈਗੇਟਿਵ, ਕਿ ਜਿੱਦਾਂ ਕਿ ਫੋਰ ਐਗਜ਼ਾਮਪਲ ਐਡਵਰਸਿਟੀ ਹੈ ਜ਼ਿੰਦਗੀ ਦੇ ਵਿੱਚ ਜਾਂ ਈਜ਼ੀ ਲਾਈਫ ਹੈ, ਉਹਨਾਂ ਦੋਹਾਂ ਦੇ ਵਿੱਚੋਂ ਹੀ ਪੋਜ਼ਿਟਿਵ ਨੈਗੇਟਿਵ ਦੇ ਵਿੱਚੋਂ ਅੱਗੇ ਤੋਂ ਅੱਗੇ ਚੀਜ਼ਾਂ ਨਿਕਲਦੀਆਂ ਨੇ। ਮੈਂ ਇਹਨੂੰ ਇਸ ਤਰ੍ਹਾਂ ਪੜ੍ਹਿਆ ਕਿ ਨਫੀ ਅਸਬਾਤ ਦਾ ਪਾਣੀ ਮਿਲੇ, ਦੋ ਐਕਸਟ੍ਰੀਮਸ ਦੇ ਵਿੱਚੋਂ ਹਰ ਰੰਗੇ, ਸਾਡੇ ਰੰਗੇ ਲਿਖਿਆ ਹਰ ਜਾਈ ਹੋ, ਹਰ ਤਰ੍ਹਾਂ ਦੇ ਰੰਗ, ਹਰ ਤਰ੍ਹਾਂ ਦੇ ਹਾਂ, ਇੱਥੇ ਰਗ ਦਾ ਮਤਲਬ ਹੈ ਵੇਨ। ਹਾਂ, ਵੇਨ, ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਬਾਡੀ ਦੇ ਹਰ ਇੱਕ ਰਗ ਦੇ ਵਿੱਚ, ਵੇਨ ਦੇ ਵਿੱਚ ਉਹ ਜਿਹੜਾ ਪੋਜ਼ਿਟਿਵ ਨੈਗੇਟਿਵ ਦਾ। ਹਾਂਜੀ, ਰੰਗ ਨਹੀਂ ਹੈ, ਰਗ ਹੈ। ਅੱਛਾ ਜੀ, ਰਗ। ਚਲੋ ਖੈਰ, ਉਹ ਵੀ ਖੈਰ ਦੋਹਾਂ ਹੀ ਐਕਸਟ੍ਰੀਮਸ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਆ ਪੋਜ਼ਿਟਿਵ ਨੈਗੇਟਿਵ ਦੇ ਵਿੱਚੋਂ। ਔਰ ਇਹ ਤੇ ਆਪਣੇ ਮਿਊਜ਼ਿਕ ਦੀ ਜਿੱਦਾਂ ਗੱਲ ਕਰਦੇ ਆ ਕਿ ਲੋਕੀ ਇਹਨੂੰ ਬਾਹੂ ਸਾਹਿਬ ਨੂੰ ਬਹੁਤ ਗਾਉਂਦੇ ਨੇ, ਇਹ ਮਿਊਜ਼ਿਕ ਦੇ ਵਿੱਚ ਵੀ ਹੈ। ਇੱਕ ਬਿਲਕੁਲ ਡੋਮੀਨੈਂਟ ਨੋਟ ਹੁੰਦੀ ਆ ਔਰ ਦੂਸਰੀ ਹੁੰਦੀ ਹੈ ਵਰਜਿਤ ਨੋਟ, ਕਿ ਕਿਸੇ ਵੀ ਰਾਗ ਦੇ ਵਿੱਚ ਤੁਸੀਂ ਉਹ ਜਿਹੜੀ ਵਰਜਿਤ ਹੈ ਕਿ ਇਸ ਨੋਟ ਨੂੰ ਤੁਸੀਂ ਇਸ ਰਾਗ ਦੇ ਵਿੱਚ ਯੂਜ਼ ਨਹੀਂ ਕਰਨਾ, ਔਰ ਇਨਫੈਕਟ ਉਹਨਾਂ ਚੀਜ਼ਾਂ ਨੂੰ, ਨੋਟਸ ਨੂੰ ਡੋਮੀਨੈਂਟ ਜਾਂ ਰਿਕਮੈਂਡਡ ਨੋਟਸ ਪਾ ਕੇ ਜਾਂ ਵਰਜਿਤ ਨੋਟਸ ਨੂੰ ਪਾ ਕੇ ਰਲਾ ਮਿਲਾ ਕੇ ਹੀ ਸਾਰਾ ਮਿਊਜ਼ਿਕ ਬਣਦਾ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਐਡਵਰਸਿਟੀ ਔਰ ਈਜ਼ੀ ਗੋਇੰਗ ਦੇ ਵਿੱਚੋਂ ਹੀ ਸਾਰੇ ਜ਼ਿੰਦਗੀ ਦੇ ਐਕਸ਼ਨਸ ਹੁੰਦੇ ਨੇ। ਮੈਨੂੰ ਇੱਥੇ ਸ਼ੇਰ ਯਾਦ ਆ ਰਿਹਾ ਸਾਡੇ ਕਿ मंजिल पे पहुंचकर नसीम ये एहसास हुआ है कि जिस राह से पहुंचा हूं वो खताओं ने सिखाई। गलतियां तो ही तुसी सिखदे, सौखियां चीज़ां तो तुसी नहीं सिखदे। सो मैनू ये लगा कि इहदे च नैगेटिव पॉजिटिव दा बोथ एक्सट्रीम्स दे मिक्सचर नू जिंदगी, और दूसरी गल जिहड़ी कि वननेस, अल्फ अल्लाह चंबे दी बूटी, स्पैशल थॉट ऑफ वननेस जिहड़ा मेरे दिल च लाया मेरे मुर्शिद ने, मैं वो तो बड़े बारे बारे जा रहा। मेहरबानी। Sorry. I just wanted to add, whilst reading this, I love how Sultan Bahu, I'm looking at the scientific kind of point of view of the Bani being positive and negative, creating this neutral substance, which is 70% of our body going through our veins. I felt that whilst reading that. I just wanted to share that. हाँ जी, कोई रैत नहीं गया तो डॉक्टर साहब चलिए, नहीं तो जी डॉक्टर साहब। मैं देखो गल ये हैगी है, ਇਹਦੇ ਵਿੱਚ ਜਿਹੜੀ ਮੈਨੂੰ ਜਿਹੜੀ ਇਹਦੀ ਕੁੰਜੀ ਹੈ ਇਸ ਬੈਤ ਦੀ, ਉਹ ਪਹਿਲੇ 3-4 ਲਫ਼ਜ਼ਾਂ ਦੇ ਵਿੱਚ ਹੈ। ਅਲਫ ਅੱਲਾ ਚੰਬੇ ਦੀ ਬੂਟੀ। ਅੱਲਾ ਜਿਹੜਾ ਹੈ ਇਹਨੂੰ ਦੋ ਤਰ੍ਹਾਂ ਨਹੀਂ ਬਲਕਿ ਇੱਕ ਹੀ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ ਕਿ ਅੱਲਾ ਜਿਹੜਾ ਹੈ ਉਹ ਚੰਬੇ ਦੀ ਬੂਟੀ ਦੇ ਵਾਂਗ ਹੈ। ਅਲਫ ਅੱਲਾ ਚੰਬੇ ਦੀ ਬੂਟੀ, ਉਹ ਚੰਬੇ ਦੀ ਬੂਟੀ ਵਾਂਗ ਹੈ ਜਿਹਨੂੰ ਅਸੀਂ ਅੱਲਾ ਕਹਿੰਦੇ ਹਾਂ। ਮੇਰੇ ਮਨ ਵਿੱਚ ਮੁਰਸ਼ਿਦ ਲਾਈ ਹੋ, ਤੇ ਉਹ ਬੂਟੀ ਜਿਹੜੀ ਹੈ ਉਹ ਮੁਰਸ਼ਿਦ ਨੇ ਮੇਰੇ ਮਨ ਵਿੱਚ ਲਾਈ ਹੈ। ਕੀ ਮਤਲਬ ਹੋਇਆ ਇਹਦਾ? ਇਹਦਾ ਮਤਲਬ ਇਹ ਹੋਇਆ ਕਿ ਉਹ ਜਿਵੇਂ ਟ੍ਰੈਡੀਸ਼ਨਲਿਸਟ ਕਹਿੰਦੇ ਨੇ ਕਿ ਉਹ ਅੱਲਾ ਹਰ ਥਾਂ, ਅੱਲਾ ਆਪ ਹੀ ਹੁੰਦਾ ਅੰਦਰ,
ਇਹਦੇ ਵਿੱਚ ਸੁਲਤਾਨ ਬਾਹੂ ਜਿਹੜੇ ਨੇ ਉਹ ਵੱਖਰੀ ਤਰ੍ਹਾਂ ਨਾਲ ਇਹ ਗੱਲ ਕਰ ਰਹੇ ਨੇ ਕਿ ਉਹ ਬੂਟੀ ਜਿਹੜੀ ਆ ਉਹ ਜਿਹੜੀ ਬੰਦੇ ਦਾ ਤਨ ਹੈ, ਜਿਹੜਾ ਬੰਦੇ ਦਾ ਜੁੱਸਾ ਹੈ, ਉਹ ਇੱਕ ਜ਼ਮੀਨ ਦੀ ਤਰ੍ਹਾਂ ਹੈ, ਧਰਤੀ ਦੀ ਤਰ੍ਹਾਂ ਹੈ, ਤੇ ਉਹਦੇ ਵਿੱਚ ਜਿਹੜੀ ਬੂਟੀ ਹੈ, ਉਹ ਲਾਈ ਗਈ ਹੈ। ਅਲਫ ਅੱਲਾ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਮੁਰਸ਼ਿਦ ਲਾਈ ਹੂ, ਉਹ ਲਾਈ ਗਈ ਹੈ। ਉਹ ਜਦੋਂ ਲੱਗ ਗਈ ਤੇ ਫਿਰ ਉਹ ਗਰੋ ਕਿਵੇਂ ਕੀਤੀ? ਨਫੀ ਇਸਬਾਤ ਦਾ ਪਾਣੀ ਮਿਲਿਆ ਉਹਨੂੰ। ਇਹ ਹੁਣ ਨਫੀ ਇਸਬਾਤ ਦਾ ਪਾਣੀ ਜਿਹੜਾ ਹੈ ਉਹ ਬਾਕੀ ਨੇਚਰ ਵਿੱਚੋਂ ਉਹਨੂੰ ਮਿਲ ਰਿਹਾ ਹੈ। ਨਫੀ ਨੇਗੇਸ਼ਨ ਹੈ, ਇਸਬਾਤ ਐਫਰਮੇਸ਼ਨ ਹੈ। ਜਿਹੜੀ ਨਫੀ ਹੈ ਉਹ ਕੀ ਹੈ? ਜਿਹੜੀ ਚੀਜ਼ ਮਤਲਬ ਅਸੀਂ ਜਿੰਨਾ ਉਹ ਸਾਡੀ ਜ਼ਿੰਦਗੀ ਦੇ ਕਰੈਕਟਰਿਸਟਿਕਸ ਜਾਂ ਉਹ ਗੱਲਾਂ ਜਿਹੜੀਆਂ ਕਿ ਨੈਗੇਟਿਵ ਨੇ ਉਹਨਾਂ ਨੂੰ ਕੱਢਣਾ ਹੈ ਤੇ ਉਹਦੇ ਥਾਂ ਤੇ ਨਵੀਆਂ ਚੀਜ਼ਾਂ, ਪੋਜ਼ਿਟਿਵ ਚੀਜ਼ਾਂ ਜਿਹਨੇ ਲੈਣੀ ਹੈ। ਇਹ ਇੱਕ ਅਮਲ ਹੈ ਪੂਰਾ, ਬਲਕਿ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਨੈਗੇਟਿਵ ਦਾ ਜਾਣਾ ਹੀ ਪੋਜ਼ਿਟਿਵ ਦਾ ਪੈਦਾ ਹੋਣਾ ਹੈ। ਨਫੀ ਇਸਬਾਤ ਦਾ ਪਾਣੀ ਮਿਲਿਆ ਕਿਉਂਕਿ ਬੂਟੀ ਨੂੰ ਫੁੱਲਣ ਵਾਸਤੇ ਉਹਨੂੰ ਪਾਣੀ ਚਾਹੀਦਾ ਹੈ, ਔਰ ਪਾਣੀ ਜਿਹੜਾ ਹੈ ਉਹ ਹਰ ਰਗ ਤੇ ਹਰ ਜਾਈ, ਯਾਨੀ ਮੇਰੇ ਜੁੱਸੇ ਦੇ ਹਰ ਵੇਨ ਤੇ ਹਰ ਹਿੱਸੇ ਦੇ ਵਿੱਚ ਉਹ ਜਿਹੜਾ ਨਫੀ ਦਾ ਤੇ ਇਸਬਾਤ ਦਾ, ਐਫਰਮੇਸ਼ਨ ਦਾ ਤੇ ਨੇਗੇਸ਼ਨ ਦੇ ਅਮਲ ਜਿਹੜੇ ਸਨ ਉਹ ਜਿਹੜੇ ਨੇ ਉਹਨਾਂ ਦਾ ਪਾਣੀ ਮਿਲਿਆ। ਨੇਗੇਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨੇਗੇਸ਼ਨ ਤੁਸੀਂ ਕਾਹਦੀ ਕਰਦੇ ਹੋ? ਉਹਦੀ ਕੋਈ ਆਮ ਮਿਸਾਲ ਵੀ ਜ਼ਿੰਦਗੀ ਵਿੱਚ ਵੇਖੋ ਕਿ ਤੁਸੀਂ ਬਾਜ਼ਾਰ 'ਚ ਜਾਂਦੇ ਹੋ ਤੇ ਬਾਜ਼ਾਰ 'ਚ ਜਾ ਕੇ ਤੁਹਾਨੂੰ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਤੁਸੀਂ ਉਹਨਾਂ ਨੂੰ ਪੋਜੈਸ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਖਰੀਦਣਾ ਚਾਹੁੰਦੇ ਹੋ, ਪਰ ਤੁਸੀਂ ਫਿਰ ਉਹ ਨਹੀਂ ਲੈਂਦੇ। ਮਤਲਬ ਤੁਸੀਂ ਉਹ ਖਰੀਦਣ ਦੇ ਅਮਲ ਦੀ ਨਫੀ ਕਰ ਰਹੇ ਹੋ। ਉਹ ਗਾਲਬ ਦਾ ਜਿਹੜਾ ਇੱਕ ਸ਼ੇਰ ਹੈਗਾ ਨਾ, दुनिया में हूं, दुनिया का तलबगार नहीं हूं, बाजार से गुजरा हूं, खरीदार नहीं हूं। सो ਉਹ ਨਫੀ ਤੇ ਇਸਬਾਤ ਜਿਹੜੇ ਉਹ ਜਿਹੜੀ ਨਾ ਲੈਣਾ, ਉਸ ਅਟਰੈਕਸ਼ਨ ਦੇ ਨਾਲ ਜਿਹੜਾ ਹੈ ਉਹ ਵਗ ਨਾ ਜਾਣਾ ਹੀ ਜਿਹੜਾ ਹੈ ਉਹਦੇ ਨਾਲ ਜਿਹੜਾ ਇੱਕ ਤਾਕਤ ਪੈਦਾ ਹੁੰਦੀ ਹੈ ਤੁਹਾਡੇ ਆਪਣੇ ਅੰਦਰ ਬੂਟੀ ਮੁਸ਼ਕ ਮਚਾਇਆ
ਮੁਸ਼ਕ ਦਾ ਮਤਲਬ ਖੁਸ਼ਬੂ। ਤੇ ਇਹ ਜਿਹੜਾ ਅਮਲ ਸਾਰਾ ਚੱਲਿਆ, ਉਹਦੇ ਨਾਲ ਮੇਰੇ ਅੰਦਰ ਉਹ ਜਿਹੜੀ ਬੂਟੀ ਲੱਗੀ ਸੀ ਅੱਲਾ ਦੀ ਚੰਬੇਲੀ ਦੀ ਜਿਹੜੀ ਬੂਟੀ ਲੱਗੀ ਸੀ, ਉਹ ਅਖੀਰ ਫੁੱਲਣ ਤੇ ਆ ਗਈ, ਉਹਨੂੰ ਫੁੱਲ ਨਿਕਲ ਆਏ। ਤੇ ਉਹ ਜਿਵੇਂ ਬੀਬਾ ਜੀ ਨੇ ਕਿਹਾ, ਬਿਲਕੁਲ ਸਹੀ ਕਿਹਾ ਹੈ ਕਿ ਉਹਦੀ ਖੂਬੀ ਇਹ ਹੁੰਦੀ ਹੈ ਕਿ ਉਹਦੀ ਖੁਸ਼ਬੂ ਜਿਹੜੀ ਹੈ ਉਹ ਦੂਜਿਆਂ ਨੂੰ ਵੀ ਜਾਂਦੀ ਹੈ। ਉਹਦੇ ਜਿਹੜੇ ਆਲੇ ਦੁਆਲੇ ਹੁੰਦੇ ਨੇ, ਸਭ ਨੂੰ ਉਹਦੀ ਖੁਸ਼ਬੂ ਪਹੁੰਚਦੀ ਹੈ। ਜੀਵੇ ਕਾਮਲ ਮੁਰਸ਼ਿਦ ਬਾਹੂ, ਜੈ ਇਹ ਬੂਟੀ ਲਾਈ। ਜੇ ਉਹ ਜਿਸ ਮੁਰਸ਼ਿਦ ਨੇ ਇਹ ਬੂਟੀ ਮੇਰੇ ਮਨ ਵਿੱਚ ਲਾਈ ਹੈ, ਉਹ ਸਦਾ ਜੀਵਤ ਰਵੇ ਜਾਂ ਸਦਾ ਜੀਵਤ ਹੈ। ਇਹ ਕਿਸੇ ਵੱਖਰੇ ਬਹਿਸ ਦੇ ਵਿੱਚ ਅਸੀਂ ਕਿਸੇ ਦਿਨ ਗੱਲ ਕਰਾਂਗੇ ਕਿ ਮੁਰਸ਼ਿਦ ਹੈ ਕੌਣ। ਬਾਈ ਦਾ ਵੇ ਵਿਚਾਰ ਵਿਕਾਸ ਦੇ ਉੱਤੇ ਜਾਓ ਤੇ ਉਹ ਵਾਜਿਦ ਦੇ ਨਾਲ ਮੈਂ ਇੱਕ ਪ੍ਰੋਗਰਾਮ ਰਿਕਾਰਡ ਕੀਤਾ, ਮੁਰਸ਼ਿਦ ਕੌਣ। ਉਹ 'ਚ ਮੈਂ ਕੋਸ਼ਿਸ਼ ਕੀਤੀ ਐਕਸਪਲੇਨ ਕਰਨ ਦੀ ਕਿ ਮੁਰਸ਼ਿਦ ਕੀ ਹੈ, ਮੁਰਸ਼ਿਦ ਕੌਣ ਹੁੰਦਾ ਹੈ, ਮੁਰਸ਼ਿਦ ਦਾ ਕੀ ਮਤਲਬ ਕੀ ਹੈ। ਤੇ ਲੇਕਿਨ ਇਹਦੇ 'ਚ ਬੈਚ ਵਿੱਚ ਥੋੜੀ ਜਿਹੀ ਦੁਹਰਾਈ ਮੈਂ ਇਹ ਕਰਨ ਦੀ ਜ਼ਰੂਰਤ ਕਰ ਰਿਹਾ ਹਾਂ ਕਿ ਇਹਦੀ ਕੀ ਇਹ ਹੈਗੀ ਹੈ ਕਿ ਬੂਟੀ ਲੱਗੀ ਹੈ। ਅੱਲਾ ਜਿਹੜਾ ਸੀ ਉਹ ਇੱਕ ਚੰਬੇ ਦੀ ਬੂਟੀ ਸੀ ਜਿਹੜੀ ਲੱਗੀ ਹੈ, ਐਵੇਂ ਹੀ ਨਹੀਂ ਹੈ। ਬਸ ਮੈਨੂੰ ਇੰਨੀ ਸਮਝ ਆਈ ਹੈ ਤੇ ਇੰਨੀ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰ ਸਕਦਾ। ਪਹਿਲਾਂ ਜਦ ਮੈਂ ਕੁਝ ਕਹਾਂ ਡਾਕਟਰ ਸਾਹਿਬ ਜੀ, ਜਦ ਮੈਂ ਪਹਿਲਾਂ ਇਹਨੂੰ ਪੜ੍ਹਿਆ ਨਾ, ਤੇ ਜਦ ਪਹਿਲੀ ਲਾਈਨ ਪੜ੍ਹੀ ਤੇ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੋ, ਤੇ ਜਸਟ ਰੀਡਿੰਗ ਇਟ ਇਨ ਦੈਟ ਕੰਟੈਕਸਟ ਲੱਗਾ ਕਿ ਮੇਰੇ ਮੁਰਸ਼ਦ ਨੇ ਮੈਨੂੰ ਦੱਸਿਆ ਕਿ ਤੇਰੇ ਅੰਦਰ ਅਲਫ ਅੱਲਾ ਦੀ ਬੂਟੀ, ਜਿੱਦਾਂ ਚੰਬੇ ਦੀ ਬੂਟੀ ਹੁੰਦੀ, ਤੇਰੇ ਅੰਦਰ ਆਲਰੇਡੀ ਹੈਗੀ ਹੈ। ਇਹ ਗੱਲ ਮੇਰੇ ਮਨ ਦੇ ਵਿੱਚ ਮੇਰੇ ਮੁਰਸ਼ਦ ਨੇ ਪਾਈ। ਪਰ ਜਿੱਦਾਂ ਫਿਰ ਜਦ ਅਖੀਰਲੀ ਆ ਲਾਈਨ ਪੜ੍ਹੀ ਕਿ ਜੇ ਇਹ ਬੂਟੀ ਲਾਈ ਹੋ, ਤਾਂ ਫਿਰ ਦੈਨ ਉਹ ਕਨਸੈਪਟ ਬਦਲ ਜਾਂਦਾ ਹੈ ਕਿ ਵੀ ਕਿਸੇ ਨੇ ਲਾਈ, ਉਹਨੇ ਲਾਈ, ਮਤਲਬ ਮੁਰਸ਼ਦ ਨੇ ਦਿਖਾਈ ਕਿ ਤੇਰੇ ਮਨ ਦੇ ਵਿੱਚ ਇਹ ਅੰਦਰ ਬੂਟੀ ਹੈਗੀ। ਸੋ ਇਹਦੇ ਮੇਰਾ ਮਤਲਬ ਹੈ ਕਹਿਣ ਦਾ ਕਿ ਕੈਨ ਵੀ ਥਿੰਕ ਆਫ ਇਟ ਦਿਸ ਵੇ ਕਿ ਬੂਟੀ ਤੇ ਅੰਦਰ ਆਲਰੇਡੀ ਹਰ ਇੱਕ ਦੇ ਹੁੰਦੀ ਹੈ ਰੱਬ ਦੀ, ਆਈ ਮੀਨ ਅੱਲਾ ਦੀ ਜੋ ਵੀ। ਇਹ ਤੇ ਤੁਹਾਡਾ ਮਫਰੂਜ਼ਾ ਹੈ ਨਾ। ਹਾਂ, ਇਹ ਤੇ ਤੁਹਾਡਾ ਮਫਰੂਜ਼ਾ ਹੈ, ਸ਼ਾਇਰ ਨਹੀਂ ਹੈ। ਠੀਕ ਹੈ, ਮਫਰੂਜ਼ਾ ਤੇ ਨਹੀਂ ਹੈ। ਅੱਛਾ, ਦੂਜੀ ਗੱਲ ਜਿਹੜੀ ਮੈਨੂੰ ਥੋੜੀ ਜਿਹੀ ਸਮਝ, ਇਹ ਤੇ ਤੁਸੀਂ ਜਿਹੜੀ ਤੁਹਾਡੀ ਟ੍ਰੈਡੀਸ਼ਨਲ ਪੁਰਾਣੀ ਸੋਚ ਹੈ, ਉਹ ਇਹ ਕਹਿੰਦੀ ਹੈ ਕਿ ਬੂਟੀ ਤੇ ਹੈ ਸੀ, ਬਸ ਮੁਰਸ਼ਿਦ ਨੇ ਦੱਸਣਾ ਸੀ। ਤੇ ਸ਼ਾਇਰ ਤੇ ਨਹੀਂ ਕਹਿ ਰਿਹਾ, ਸ਼ਾਇਰ ਉਹੀ ਨਾ, ਹਾਂਜੀ, ਉਹੀ ਤੇ ਉਹ ਅਖੀਰ ਚ ਉਹਦੀ ਨਫੀ ਕਰ ਰਿਹਾ ਨਾ ਕਿ ਜੇ ਬੂਟੀ ਕੇ ਵੀ ਮੁਰਸ਼ਿਦ ਨੇ ਇਹ ਬੂਟੀ ਮੇਰੇ ਮਨ ਦੇ ਵਿੱਚ ਲਾਈ ਹੈ। ਅਖੀਰ ਦੇ ਵਿੱਚ ਉਹ ਇਸ ਗੱਲ ਨੂੰ ਕਲੈਰੀਫਾਈ ਕਰਦਾ ਨਾ। ਇੱਕ ਹੋਰ ਗੱਲ ਪੁੱਛਣੀ ਸੀ ਸਰ, ਕਿ ਇਹੋ ਮੈਂ ਕਹਿ ਰਿਹਾ ਕਿ ਖਿੱਚ ਧਰੂ ਕੇ ਅਸੀਂ ਉਸ ਪਾਸੇ ਨਾ ਲੈ ਕੇ ਜਾਇਆ ਕਰੀਏ ਕਿ ਉਹ ਸਭ ਕੁਝ ਹੈਗਾ ਸੀ। ਮੁਰਸ਼ਿਦ ਨੇ ਤਾਂ ਸਿਰਫ ਪੁਆਇੰਟ ਆਊਟ ਕੀਤਾ। ਸ਼ਾਇਰ ਇਹ ਨਹੀਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਇਹ ਗੱਲ।
ਇਹ ਮੈਂ ਗੱਲ ਨਹੀਂ ਕਹਿ ਰਿਹਾ, ਇਹ ਸੁਲਤਾਨ ਬਾਹੂ ਕਹਿ ਰਿਹਾ ਕਿ ਅੱਲਾ ਚੰਬੇ ਦੀ ਐਸੀ ਬੂਟੀ ਹੈ ਜਿਹੜੀ ਮੁਰਸ਼ਿਦ ਨੇ ਮਨ ਵਿੱਚ ਲਾਈ ਹੈ। ਹਾਂਜੀ, ਉਹ ਕਲੈਰੀਫਾਈ ਕਰ ਦਿੱਤਾ। ਮੁਰਸ਼ਿਦ ਨੇ ਉਹ ਇਹ ਵੀ ਕਹਿ ਸਕਦਾ ਸੀ, ਕੰਮ ਮੁਕੰਮਲ ਉਹ ਮਤਲਬ ਆਪਣਾ ਕੰਪਲੀਟ ਸ਼ਾਇਰ ਸੀ, ਉਹ ਵੀ ਕਹਿ ਸਕਦਾ ਸੀ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਦਵਖਾਈੂ। ਇਹ ਨਾ ਸਰ, ਉਹਨੇ ਇਹ ਮੇਡ ਸ਼ੋਰ ਵਿਦ ਦ ਲਾਸਟ ਲਾਈਨ ਕਿ ਵੀ ਏਦਾਂ ਨਾ ਸੋਚੋ। ਉਹਨੇ ਕਲੈਰੀਫਾਈ ਕੀਤਾ ਪੁਆਇੰਟ ਕਿ ਵੀ ਤੁਸੀਂ ਇਹ ਨਾ ਸੋਚੋ ਕਿ ਵੀ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਉਹਨੇ ਆਪਣੀ ਗੱਲ ਨੂੰ ਪੂਰਾ ਕਲੈਰੀਫਾਈ ਕੀਤਾ ਤਾਂ ਕਿ ਕੋਈ ਮਿਸਅੰਡਰਸਟੈਂਡ ਨਾ ਕਰੇ ਇਸ ਗੱਲ ਨੂੰ ਇਨ ਦ ਲਾਸਟ ਲਾਈਨ। ਇਹ ਮੈਂ ਕਹਿ ਰਹੀ ਸੀ ਕਿ ਬੜੀ ਹੁਸ਼ਿਆਰੀ ਦੇ ਬੜੀ ਵਧੀਆ ਤਰੀਕੇ ਦੇ ਨਾਲ ਉਹਨੇ ਬਿਲਕੁਲ ਕਲੈਰੀਫਾਈ ਕਰਤਾ ਕਿ ਮੈਂ ਕੀ ਕਹਿਣਾ ਚਾਹ ਰਿਹਾ, ਕਿ ਤੁਹਾਡੇ ਇਹਦੇ ਚ ਦੋ ਮਨ ਨਾ ਹੋਵੇ। ਇਹ ਮੈਂ ਕਹਿ ਰਹੀ ਸੀ। डॉक्टर साहब, मैं कमेंट करना चाहना। बिल्कुल ठीक है ਜਿਹੜੀ ਕਿ ਰਵਾਇਤੀ ਔਰ ਐਕੈਡੈਮਿਕ ਤੇ ਸਿਲੇਬਸ ਬੇਸਡ ਜਿਹੜੀ ਡਿਸਕਸ਼ਨ ਆਨਲਾਈਨ ਤੇ ਕਲਾਸਰੂਮ 'ਚ ਹੁੰਦੀ ਹੈ ਨਾ, ਉਹਦੇ 'ਚ ਬਿਲਕੁਲ ਇਹੀ ਤੁਹਾਨੂੰ ਬਾਰ-ਬਾਰ ਕਿਹਾ ਜਾਂਦਾ ਜੀ ਕਿ ਬੂਟੀ ਲੱਗੀ ਏ, ਮੁਰਸ਼ਿਦ ਨੇ ਆ ਕੇ ਬਸ ਤੁਹਾਨੂੰ ਕਿਹਾ ਵੀ ਬੂਟੀ ਲੱਗੀ, ਬਸ ਐਲਾ ਫੜਾ ਪਾਣੀ ਪੂਣੀ ਦੇ ਇਹਨੂੰ, ਨਫੀ ਅਸਬਾਤ ਦਾ ਤੇ ਬੂਟੀ ਬਾਹਰ ਆ ਜਾਏਗੀ। ਇਹ ਬੜਾ ਹੀ ਇੱਕ ਪ੍ਰੀਵੇਲਡ ਮਿਸਕਨਸੈਪਸ਼ਨ ਹੈ ਜਿਹੜਾ ਕਿ ਬਹੁਤ ਦੇਰ ਤੱਕ ਹੁਣ ਤੱਕ ਸਾਡੇ ਦਿਮਾਗ 'ਚ ਬੈਠਾ ਹੈ, ਔਰ ਕਿਉਂਕਿ ਇਹ ਬੜੀ ਦੇਰ ਦਾ ਬੈਠਾ ਹੈ, ਇਹਨੂੰ ਕੱਢਣਾ ਨਹੀਂ ਔਖਾ ਲੱਗਦਾ ਕਿਉਂਕਿ ਬੈਠਾ ਬੜੀ ਦੇਰ ਦਾ ਹੋਇਆ, ਬੜਾ ਪੱਕਾ ਕੀਤਾ ਗਿਆ ਹੈ ਬਿਠਾ ਕੇ ਸਾਨੂੰ। ਸੋ ਆਈ ਥਿੰਕ ਇਹ ਓਪਨਨੈਸ ਬੜੀ ਜ਼ਰੂਰੀ ਅੰਡਰਸਟੈਂਡਿੰਗ ਜੀ ਤੁਸੀਂ ਕਹਿੰਦੇ ਪਏ ਹੋ ਨਾ ਕਿ ਹੈਗੀ ਨਹੀਂ ਜੀ। ਇਹਦੇ ਵਿੱਚ ਮੈਂ ਫੇਰ ਵਾਪਸ ਜਿੱਥੋਂ ਸ਼ੁਰੂ ਕੀਤੀ ਸੀ ਨਾ ਗੱਲ, ਕਿ ਤੁਸੀਂ ਜਿਹੜੇ ਟੈਕਸਟ ਦਾ ਲਫ਼ਜ਼ ਜੋ ਬੋਲਦਾ ਹੈ, ਉਸ ਬੋਲਦੇ ਲਫ਼ਜ਼ ਨੂੰ ਉਂਝ ਹੀ ਸੁਣੋ ਜਿਵੇਂ ਉਹ ਬੋਲ ਰਿਹਾ ਹੈ। ਉਹਨੂੰ ਐਵੇਂ ਸੁਣਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਸਾਰੀ ਉਮਰ ਸੁਣਦੇ ਆਏ ਹੋ। ਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਪਹਿਲੀ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਿੱਖ ਦੋਸਤਾਂ ਨੂੰ ਦਾਵਤ ਦਿੱਤੀ ਕਿ ਮੈਨੂੰ ਪੜ੍ਹਾਓ, ਤੇ ਅਸੀਂ ਕੁਝ ਲੋਕ ਜਿਹੜੇ ਕਹਿੰਦੇ ਸਨ ਸਾਨੂੰ ਹੁੰਦਾ ਹੈ ਉਹ ਇਕੱਠੇ ਕਰ ਲਏ ਤੇ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ। ਤੇ ਉਹ ਪੜ੍ਹਾਉਣ ਦੇ ਵਿੱਚ ਇਹੋ ਹੀ ਸੀਗਾ ਕਿ ਉਹ ਇਹ ਨਹੀਂ ਸੀ ਦੱਸਦੇ ਕਿ ਇਹ ਲਫ਼ਜ਼ ਬੋਲਦਾ ਕੀ ਹੈ। ਟੈਕਸਟ ਦਾ ਇਹ ਲਫ਼ਜ਼ ਬੋਲਦਾ ਕੀ ਹੈ। ਹੁਣ ਤੁਸੀਂ ਮਾਈਂਡ ਨਾ ਕਰਨਾ ਅਮਰਜੀਤ ਜੀ। ਹਾਂਜੀ, ਤੁਸੀਂ ਜਿਹੜਾ ਇਹਦੇ ਉੱਤੇ ਵਨਨੈਸ ਦਾ ਜਿਹੜਾ ਕਨਸੈਪਟ ਹੈ ਉਹਨੂੰ ਜਿਹੜਾ ਲੇਪਿਆ, ਉਹ ਇਸ ਟੈਕਸਟ ਦਾ ਹਿੱਸਾ ਨਹੀਂ ਹੈਗਾ। ਉਹ ਆਪਣੇ ਥਾਂ ਤੇ ਸਹੀ ਹੋ ਸਕਦਾ ਹੈ ਪਰ ਉਹ ਇਸ ਟੈਕਸਟ ਦਾ ਹਿੱਸਾ ਨਹੀਂ ਹੈਗਾ। ਠੀਕ ਹੈ। ਚਲੋ ਜੀ ਠੀਕ ਹੈ, ਫਿਰ ਜ਼ਿਆਦਾ ਲੰਮੀ ਗੱਲ ਲਮਕਾਉਣੀ ਨਹੀਂ ਚਾਹੀਦੀ। ठीक है डॉक्टर साहब, मैं रिकॉर्डिंग स्टॉप कर रहा हूँ। ओके, बाय बाय। ओके जी, रब रखा जी सब ਨੂੰ ਜੀ ਰੱਬ ਰੱਖ ਰੱਬ ਰੱਖ ਰੱਬ ਰੱਖਾ। ਅਗਲੀ ਵਾਰ ਅਸੀਂ ਨੈਕਸਟ ਕਰਾਂਗੇ ਤੇ ਮੈਂ ਸ਼ੇਅਰ ਕਰ ਲਾਂਗਾ ਟੀਮ ਦੇ ਨਾਲ। ਠੀਕ ਹੈ। ਥੈਂਕ ਯੂ ਬੀਬਾ ਜੀ, ਥੈਂਕ ਯੂ ਡਾਕਟਰ ਸਾਹਿਬ।